ਦਾ ਜਿਹੜਾ ਆ ਉਹ ਸਿਲਸਿਲਾ ਕਰਦੇ ਜਾਈਏ ਸ਼ੁਰੂ। ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਆਦਮਪੁਰ ਵਿੱਚ ਹੋਇਆ ਕਾਂਗਰਸ ਦਾ ਸਿਆਸੀ ਨਾਟਕ। ਬਿਲਕੁਲ ਜੀ, ਜੇ ਆਪਾਂ ਦੇਖੀਏ ਨੋਮੀਨੇਸ਼ਨਸ ਦਾ ਕੰਮ ਤੇ ਅੱਜ ਜਿਹੜਾ ਆ ਉਹ ਠੱਪ ਹੋ ਗਿਆ। ਸਾਰਾ ਕੰਮ ਹੈ ਜਿਹੜਾ ਉਹ ਨਿਪਰੇ ਚੜ ਗਿਆ ਵਾ। ਹੁਣ ਦੇਖਦੇ ਆ ਕਿ ਕਾਗਜ਼ ਕਿੰਨੇ ਚੁੱਕੇ ਜਾਂਦੇ ਆ, ਫਿਰ ਕਿੰਨੇ ਬੰਦੇ ਫਾਈਟ ਦੇ ਵਿੱਚ ਰਹਿ ਜਾਂਦੇ ਆ। ਤਾਂ ਬਹਰਹਾਲ ਜਿਹੜਾ ਅੱਜ ਆਖਰੀ ਦਿਨ ਸੀਗਾ ਉਹ ਇਹਦੇ ਵਿੱਚ ਤੜਾ ਤੜ ਨਾਮਜ਼ਦਗੀਆਂ ਦਾਖਲ ਹੋਈਆਂ ਨੇ। ਬਹੁਤ ਵੱਡੇ ਵੱਡੇ ਦਿੱਗਜ ਆਗੂ ਹੈ ਜਿਹੜੇ ਉਹ ਫਾਈਲ ਕਰਦੇ ਨਜ਼ਰ ਆਏ ਨੇ ਆਪੋ ਆਪਣੇ ਕਾਗਜ਼। ਪਰ ਇਹਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਆਦਮਪੁਰ ਦੇ ਵਿੱਚ ਸਿਆਸੀ ਨਾਟਕ ਹੋਇਆ, ਸਿਆਸੀ ਨਾਟਕ ਇੰਨਾ ਖੂਬ ਹੋਇਆ ਕਿ ਮੈਂ ਸਮਝਦਾ ਕਿ ਬਹੁਤ ਜ਼ਲਾਲਤ ਸੀ ਇੱਕ ਬਜ਼ੁਰਗ ਆਗੂ ਦੀ, ਬਹੁਤ ਜ਼ਿਆਦਾ ਜ਼ਲਾਲਤ। ਤਾਂ ਮਾਮਲਾ ਕੀ ਸੀਗਾ, ਕਈ ਦਿਨ ਤੋਂ ਆਪਾਂ ਇਹ ਗੱਲ ਕਹਿੰਦੇ ਆਏ ਸਾਂ ਕਿ KP ਸਾਹਿਬ ਨੂੰ ਮਨਾਉਣ ਦਾ ਯਤਨ ਕੀਤਾ ਜਾ ਰਿਹਾ, ਨਹੀਂ ਮੰਨ ਰਹੇ। ਇੱਥੋਂ ਤੱਕ ਕਿ ਦੁਆਬੇ ਦੇ ਇੱਕ ਡੇਰੇ ਦਾ ਵੀ ਜ਼ਿਕਰ ਆਇਆ ਕਿ ਦੋਨਾਂ ਕੁੜਮਾਂ ਨੇ, ਯਾਨੀ ਚੰਨੀ ਸਾਹਿਬ ਨੇ ਤੇ KP ਸਾਹਿਬ ਨੇ ਮੁਲਾਕਾਤ ਵੀ ਕੀਤੀ ਆ। ਫਿਰ ਅੱਜ ਅਚਾਨਕ ਸਵੇਰੇ ਖਬਰ ਚੱਲਦੀ ਆ ਕਿ ਭਾਈ ਜਿਹੜੀ ਟਿਕਟ ਆਦਮਪੁਰ ਤੋਂ KP ਸਾਹਿਬ ਚਾਹੁੰਦੇ ਸਨ ਤੇ ਮਿਲ ਨਾ ਸਕੀ ਤੇ ਟਿਕਟ ਦੇ ਦਿੱਤੀ ਗਈ ਨਵੇਂ ਪਾਰਟੀ ਚਾਹੇ ਸੁਖਵਿੰਦਰ ਸਿੰਘ ਕੋਟਲੀ ਨੂੰ, ਉਹ ਟਿਕਟ ਕੱਟ ਕੇ ਦੁਬਾਰਾ KP ਜੀ ਨੂੰ ਦਿੱਤੀ ਜਾ ਸਕਦੀ ਹੈ। ਔਰ ਕਮਾਲ ਦੀ ਗੱਲ ਇਹ ਹੋਈ ਕਿ ਨੋਮੀਨੇਸ਼ਨ ਦਾ ਸਮਾਂ ਖਤਮ ਹੋਣ ਤੋਂ ਤਕਰੀਬਨ ਲਾ ਲਓ ਕਿ ਅੱਧਾ ਘੰਟਾ ਪਹਿਲਾਂ KP ਸਾਹਿਬ ਕਾਗਜ਼ ਭਰਨ ਚਲੇ ਗਏ ਆਪਣੇ ਸਪੁੱਤਰ ਦੇ ਨਾਲ। ਅੱਛਾ, ਨੋਮੀਨੇਸ਼ਨ ਦਾ ਸਮਾਂ ਟਿਕ ਟਿਕ ਜਿਵੇਂ ਪ੍ਰੋਗਰਾਮ ਆਉਂਦਾ ਹੁੰਦਾ ਸੀ ਨਾ, ਟਿਕ 2001 ਉਦੋਂ ਨਵੇਂ ਸਾਲ ਦੇ ਮੌਕੇ ਤੇ ਦੂਰਦਰਸ਼ਨ ਵਾਲਿਆਂ ਤਿਆਰ ਕੀਤਾ ਸੀ। ਤਾਂ ਇੱਥੇ ਟਿਕ ਜਦੋਂ ਹੋਈ ਤੇ ਇਧਰੋਂ ਦਿਲ ਦੀ ਵੀ ਟਿਕ ਹੋਣੀ ਸਟਾਰਟ ਹੋ ਗਈ ਕਿ ਹੁਣ ਇਸ਼ਾਰਾ ਮਿਲੂਗਾ। ਪਰ ਹਾਈ ਕਮਾਂਡ ਤੇ ਲੰਮੀਆਂ ਤਾਣ ਕੇ ਸੌਂ ਗਈ। ਤੂੰ ਸੁੱਤਾ ਤੇ ਨਾਲ ਹੀ ਮੇਰੇ ਭਾਗ ਸੌਂ ਗਏ। ਮਿਰਜ਼ੇ ਨੂੰ ਨਿਹਰਾ ਮਾਰਿਆ ਸੀ ਨਾ ਸਾਹਿਬਾਂ ਨੇ, ਤੂੰ ਸੁੱਤਾ ਤੇ ਨਾਲ ਹੀ ਮੇਰੇ ਭਾਗ ਸੌਂ ਗਏ, ਇੱਧਰ ਵੀ ਭਾਗ ਹੀ ਸੌਂ ਗਏ। ਤੇ ਫਿਰ KP ਸਾਹਿਬ ਬੜੇ ਗੁੱਸੇ ਦੇ ਵਿੱਚ, ਬੜੇ ਦੁਖੀ ਹੋ ਕੇ ਨਿਕਲੇ। ਉਹਨਾਂ ਨੇ ਆਖਿਆ ਕਿ ਕਾਂਗਰਸ ਨੇ ਮੇਰੀ ਪਿੱਠ ਦੇ ਵਿੱਚ ਛੁਰਾ ਮਾਰਿਆ। ਇੰਨਾ ਜ਼ਲੀਲ। ਉਹ ਕਹਿੰਦੇ ਕਿ ਮੇਰੇ ਨਾਲ ਗੱਲ ਹੋ ਚੁੱਕੀ ਸੀ ਸਾਰੀ ਗੱਲ ਟੁੱਕ ਲਈ ਗਈ ਸੀਗੀ ਕਿ ਇਹ ਟਿਕਟ ਜਿਹੜੀ ਹੈ ਤੈਨੂੰ ਮਿਲ ਜਾਏਗੀ ਔਰ ਤੂੰ ਜਾ ਕਾਗਜ਼ ਭਰਨ, ਤੇਰੇ ਮਗਰ ਉਹ ਜਿਹੜਾ ਹੁੰਦਾ ਮਤਲਬ ਕਿ ਆਫੀਸ਼ੀਅਲ ਲੈਟਰ ਕਹਿ ਲਓ ਕਿ ਉਹ ਜਾਰੀ ਹੋ ਜਾਏਗਾ, ਸੂਚੀ ਜਾਰੀ ਹੋ ਜਾਏਗੀ। ਪਰ ਉਡੀਕ ਖਤਮ ਨਹੀਂ ਹੋਈ। ਉਡੀਕ ਖਤਮ ਉਦੋਂ ਹੋਈ ਜਦੋਂ ਟਾਈਮ ਖਤਮ ਹੋ ਗਿਆ। ਸੋ ਕਾਂਗਰਸ ਨੇ ਸੀਪ ਲਾ ਦਿੱਤੀ ਆਪਣੇ ਇਸ ਮਿੰਟੂ ਜੀ ਨਿਕਲਦੀ ਹੈ। ਹਾਂਜੀ ਜੀ ਤੁਹਾਡੀ ਆਵਾਜ਼ ਰੁਕ ਗਈ ਸੀ, ਹੁਣ ਆਉਣੀ ਸ਼ੁਰੂ ਹੈ ਜੀ। ਅੱਛਾ ਠੀਕ ਹੈ ਜੀ, ਜੇ ਕੋਈ ਦਿੱਕਤ ਪਰੇਸ਼ਾਨੀ ਹੈਗੀ ਹੈ ਤਾਂ ਹੈਲੋ ਹਾਂਜੀ, ਮੈਂ ਜਿਹੜਾ ਨਾ ਥੋੜਾ ਚੇਂਜ ਕੀਤਾ ਆਪਣਾ, ਤੁਸੀਂ ਮੈਨੂੰ ਹੁਣ ਦੱਸੋ। ਜੀ ਮਿੰਟੂ ਜੀ ਹੁਣ ਠੀਕ ਹੈ? ਹਾਂਜੀ ਠੀਕ ਹੈ ਜੀ, ਆਵਾਜ਼ ਕੰਟੀਨਿਊ ਕਰੋ ਗੱਲ ਜੀ। ਹਾਂਜੀ ਠੀਕ ਹੈ ਜੀ, ਚਲੋ ਜੀ। ਅੱਛਾ, ਗੱਲ ਬਸ ਕੰਟੀਨਿਊ ਕੀ ਕਰਨਾ, ਆਪਾਂ ਕੰਟੀਨਿਊ ਤੇ ਕਹਾਣੀ ਹੋ ਜਾਣੀ ਹੈ ਹੁਣ। ਦੇਖੋ KP ਸਾਹਿਬ ਨਾ ਤਾਂ ਇੱਕ ਮੈਨੂੰ ਲੱਗਦਾ ਕਿ ਸੀਪ ਦੋਹਰੀ ਲੱਗ ਗਈ, ਇੱਕ ਤੇ ਉਹਨਾਂ ਨੂੰ ਉੱਥੇ ਖੜਿਆ ਗਿਆ ਜਾਂ ਭੇਜਿਆ ਗਿਆ ਕਿ ਕਾਗਜ਼ ਭਰੋ ਜਾ ਕੇ, ਤੇ ਟਿਕਟ ਨਹੀਂ ਦਿੱਤੀ ਗਈ। ਤਾਂ ਦੂਸਰੇ ਪਾਸੇ ਸਮਾਂ ਵੀ ਲੰਘ ਗਿਆ ਕਨਫਿਊਜ਼ਨ ਦੇ ਵਿੱਚ ਕਿ ਹੁਣ ਕੀ ਕਰੀਏ, ਨਾ ਆਜ਼ਾਦ ਲੱਗ ਸਕਦੇ, ਤਾਂ ਉਹਨਾਂ ਨੂੰ ਬੰਨ ਕੇ ਵੀ ਬਿਠਾ ਦਿੱਤਾ ਗਿਆ। ਹੁਣ ਦੇਖੋ ਕੀ ਕਰਦੇ ਆ, ਖੁੱਲ ਕੇ ਵਿਰੋਧਤਾ ਕਰਦੇ ਆ, ਕੀ ਹਿਸਾਬ ਕਿਤਾਬ ਲੱਗਦਾ। ਪਰ ਕਾਂਗਰਸ ਨੇ ਇੱਕ ਵਾਰੀ ਕਹਿ ਲਓ ਕਿ ਫਿਰ ਆਪਣਾ ਰੰਗ ਦਿਖਾਇਆ ਕਿ ਜਿੱਥੇ ਬਈ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ, ਡੁੱਬਦਿਆਂ ਤਾਂ ਕੌਣ ਦਰਦੀ। ਤਾਂ KP ਸਾਹਿਬ ਜਿਹੜਾ ਹੈ ਉਹ ਕਹਿ ਸਕਦੇ ਆ ਕਿ ਜਦੋਂ ਨਾਮਜ਼ਦਗੀ ਭਰਨ ਵਾਲੇ ਦਫ਼ਤਰ ਚੋਂ ਨਿਕਲਿਆ ਤੇ ਬਹੁਤ ਹੀ ਉਦਾਸ, ਬਹੁਤ ਹੀ ਗੁੱਸੇ ਦੇ ਵਿੱਚ ਨਜ਼ਰ ਆਇਆ। ਜੀ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰ ਲਈਏ, ਜਗਮੋਹਨ ਸਿੰਘ ਕੰਗ ਆਮ ਆਦਮੀ ਪਾਰਟੀ 'ਚ ਸ਼ਾਮਲ।
ਪਰ ਇਹ ਵੀ ਕਾਂਗਰਸ ਦੇ ਕਲੇਸ਼ ਆ। ਕਾਂਗਰਸ ਦਾ ਕਲੇਸ਼ ਇਹੋ ਜਿਹਾ ਪਿਆ ਵਾ, ਇਹੋ ਜਿਹਾ ਪਿਆ ਵਾ ਕਿ ਗੱਲਾਂ ਹੀ ਛੱਡ ਦਿਓ। ਇਹੋ ਜਿਹਾ ਮਾਮਲਾ ਹੈ ਕਿ ਇਹਨਾਂ ਦਾ ਇੱਕ ਵਿਧਾਇਕ ਜਿਹੜਾ ਅੰਗਦ ਸੈਣੀ ਆ ਨਵਾਂ ਸ਼ਹਿਰ ਵਾਲਾ, ਉਹ ਕਹਿੰਦਾ ਉਹਦੀ ਕਿਉਂਕਿ ਘਰ ਵਾਲੀ ਨੇ, ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਪਾਰਟੀ ਜੁਆਇਨ ਕਰ ਲਈ ਸੀ ਭਾਜਪਾ, ਉਹ ਯੂਪੀ ਤੋਂ ਆਦੀ ਦੀ, ਤੇ ਯੂਪੀ ਚ ਉੱਥੇ ਕਦੇ ਵੀ ਇਸ ਸੀਟ ਤੋਂ ਕੋਈ ਉਹਨਾਂ ਤੋਂ ਬਗੈਰ ਜਿੱਤੇ 99 ਤੋਂ ਲੈ ਕੇ ਹੁਣ ਤੱਕ। ਇਹਨਾਂ ਨੇ ਕੁੜੀ ਸ਼ਾਮਲ ਕਰ ਲਈ ਆਪਸ ਦੇ ਵਿੱਚ, ਤੇ ਮਤਲਬ ਕਿ ਇੱਥੇ ਚੱਕਰ ਪੈ ਗਿਆ ਕਿ ਇਸ ਮੁੰਡੇ ਨੂੰ ਜਿਹਦੇ ਨਾਲ ਉਹ ਬੀਬੀ ਵਿਆਹੁਤਾ ਸੀ ਕਿ ਭਾਈ ਇਹਨੂੰ ਟਿਕਟ ਹੁਣ ਦਿੱਤੀ ਜਾਊਗੀ ਕਿ ਨਹੀਂ, ਤਖੀਰ ਇਹਦੀ ਟਿਕਟ ਕੱਟ ਦਿੱਤੀ ਗਈ। ਹੁਣ ਜੋ ਇੰਕਸ਼ਾਫ ਇਹਨੇ ਕੀਤਾ ਵਾ ਉਹ ਵੀ ਕੋਈ ਘੱਟ ਕਹਿ ਕੇ ਖਤਰਨਾਕ ਨਹੀਂ ਹੈ। ਕਹਿੰਦਾ ਕਿ ਸਾਡੀ ਤੇ ਸੈਪਰੇਸ਼ਨ ਸੀ ਕਿ ਦੋਨਾਂ ਦੀ, ਮੀਆਂ ਬੀਵੀ ਦੀ ਅੱਡ ਰਹਿੰਦੇ ਸਾਂ, ਜੁਦਾ ਰਹਿੰਦੇ ਸਾਂ, ਤੇ ਪਾਰਟੀ ਕੀ ਕਹਿ ਰਹੀ ਸੀਗੀ ਕਿ ਤੂੰ ਆਪਣੀ ਤੀਵੀਂ ਨੂੰ, ਉਹ ਕਹਿੰਦਾ ਕਿ ਠੀਕ ਹੈ ਸਾਡੇ ਪਰਸਨਲ ਇਸ਼ੂ ਹੈਗੇ ਆ, ਉਹ ਉੱਪਰ ਕਹਿੰਦੇ ਆ ਕਿ ਗੱਲ ਇਹ ਹੈ ਕਿ ਤੂੰ ਆਪਣੀ ਬੀਵੀ ਬਾਰੇ ਮੰਦਾ ਚੰਗਾ ਬੋਲ। ਦੇਖੋ ਗੱਲਾਂ ਕਿਸ ਤਰ੍ਹਾਂ ਦੀਆਂ ਨਿਕਲਦੀਆਂ ਪਈਆਂ ਨੇ ਕਿ ਤੂੰ ਆਪਣੀ ਬੀਵੀ ਬਾਰੇ ਮੰਦਾ ਚੰਗਾ ਬੋਲ। ਤੇ ਕਹਿੰਦਾ ਮੈਂ ਆਖਿਆ ਕਿ ਕਾਤੋਂ, ਬੇਸ਼ੱਕ ਚਲੋ ਉਹਦਾ ਪਾਰਟੀ ਚੁਣਨਾ ਆਪਣਾ ਨਿੱਜੀ ਮਸਲਾ ਹੈ, ਅਸੀਂ ਸੈਪਰੇਟ ਰਹਿ ਰਹੇ ਹਾਂ 1 ਸਾਲ ਤੋਂ, ਸਾਡਾ ਕੋਈ ਆਪਣਾ ਨਿੱਜੀ ਝਗੜਾ ਹੋ ਸਕਦਾ, ਬਟ ਮੈਂ ਕਿਉਂ ਬਈ ਕਿਸੇ ਤੇ ਤੁਹਮਤ ਲਾਵਾਂ, ਕਿਸੇ ਦੀ ਛਵੀ ਨੂੰ ਕਾਤੋਂ ਡੈਮੇਜ ਕਰਾਂ, ਬੜੇ ਵੱਡੇ ਦੋਸ਼ ਨੇ। ਫਿਰ ਉਧਰੋਂ ਲੁਧਿਆਣੇ ਵਾਲਾ ਟਿੱਕਾ ਬੋਲਿਆ, ਟਿੱਕਾ ਨੂੰ ਟਿਕਟ ਨਹੀਂ ਮਿਲੀ। ਟਿੱਕਾ ਕਹਿੰਦਾ ਕਿ ਮੈਂ ਹੁਣ ਕਿੱਥੇ ਜਾਵਾਂ, ਟਿਕ ਕੇ ਕਾਂਗਰਸ 'ਚ ਕੰਮ ਕਰ ਰਿਹਾ ਸਰ, ਟਿਕਟ ਦੇ ਬਦਲੇ ਕਹਿੰਦੇ ਕਿ ਬੀਬੀ ਪ੍ਰਿਯੰਕਾ ਗਾਂਧੀ ਵਾਸਤੇ ਜਹਾਜ਼ ਘੱਲਦੇ ਕਿਰਾਏ ਤੇ। ਦੱਸੋ ਬੰਦਾ ਉੱਥੇ ਟੈਂਪੂ ਨਾ ਕਿਰਾਏ ਤੇ ਕਰ ਸਕਦਾ ਹੋਵੇ, ਇਹਨਾਂ ਨੂੰ ਜਹਾਜ਼ਾਂ ਦੀ ਪਈ ਆ, ਮਾਰੋ ਮਾਰ ਲੱਗੀ ਆ, ਮਾਰੋ ਮਾਰ ਲੱਗੀ ਆ। ਸੋ ਕਾਂਗਰਸ ਦਾ ਕੰਮ ਹੈ ਨਾ ਜਿਹੜਾ ਖਰਾਬ ਹੀ ਹੈ। ਤੇ ਜਗਮੋਹਨ ਸਿੰਘ ਕੰਗ ਜਿਹੜੇ ਆ ਖਰੜ ਤੋਂ, ਵੇਖ ਲਓ ਕਿ ਆਮ ਆਦਮੀ ਪਾਰਟੀ ਦੇ ਜਦੋਂ ਕਮਰ ਸਿੰਘ ਸੰਧੂ ਇੱਥੋਂ ਜਿੱਤੇ ਨੇ 54,171 ਵੋਟਾਂ ਲੈ ਕੇ, ਤਾਂ ਜਗਮੋਹਨ ਸਿੰਘ ਕੰਗ ਹੀ 2nd ਨੰਬਰ ਤੇ ਸੀ ਕਾਂਗਰਸ 52,159। ਕੋਈ ਜ਼ਿਆਦਾ ਵੱਡਾ ਫਰਕ ਨਹੀਂ, ਕੋਈ ਜ਼ਿਆਦਾ ਵੱਡਾ ਫਰਕ ਨਹੀਂ ਹੈ। ਤੁਸੀਂ ਅੰਦਾਜ਼ਾ ਲਾ ਲਓ ਕਿ ਤਕਰੀਬਨ 2000 ਵੋਟ ਦਾ ਫਰਕ ਆ। ਬਹੁਤ ਵੱਡੀ ਫਾਈਟ ਸੀਗੀ ਉੱਥੇ। ਪਰ ਮੇਰੇ ਖਿਆਲ ਦੇ ਨਾਲ ਉਸ ਟਾਈਮ ਰਣਜੀਤ ਸਿੰਘ ਗਿੱਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਗੇ, ਉਹਨਾਂ ਨੇ ਵੀ ਜ਼ਬਰਦਸਤ ਟੱਕਰ ਦਿੱਤੀ ਸੀ, ਤਕੋਨੀ ਟੱਕਰ, 46,807 ਦੇ ਕਰੀਬ ਵੋਟਾਂ ਸਨ। ਤਾਂ ਜਗਮੋਹਨ ਸਿੰਘ ਕੰਗ ਕਿਉਂਕਿ ਬੜੇ ਤਾਕੜ ਨੇਤਾ ਸੀਗੇ, ਇਹਨਾਂ ਦੇ ਖਾਸ ਤੌਰ ਤੇ ਅਮਰਿੰਦਰ ਸਿੰਘ ਦੇ ਨਜ਼ਦੀਕੀ ਸੀਗੇ, ਮੇਰੇ ਖਿਆਲ ਦੇ ਨਾਲ 2-3 ਮਰਤਬਾ ਇਹ ਮੰਤਰੀ ਮੰਡਲ ਦੇ ਵਿੱਚ ਵੀ ਰਹੇ, ਜੇ ਮੈਂ ਗਲਤ ਨਹੀਂ ਹੈ, ਤਾਂ ਕਾਫੀ ਲੰਬਾ ਸਮਾਂ ਰਾਜਨੀਤੀ ਕੀਤੀ ਇਹਨਾਂ ਨੇ। ਇਹ ਹੁਣ ਕਹਿੰਦੇ ਆ ਕਿ ਚੰਨੀ ਮੇਰੇ ਨਾਲ ਗੇਮ ਲਾ ਗਿਆ, ਚੰਨੀ ਬਿੜਾ ਧੋ ਕੇ ਰੱਖ ਗਿਆ, ਕਿਉਂਕਿ ਜਿਸ ਬੰਦੇ ਨੂੰ ਟਿਕਟ ਦਵਾਈ ਗਈ ਆ, ਪਵਨ ਉਹਨਾਂ ਦਾ ਨਾਮ ਟਿੰਕੂ ਹੈ, ਪਵਨ ਕੁਮਾਰ ਟਿੰਕੂ ਜੀ, ਉਹ ਕਹਿੰਦੇ ਕਿ ਉਹਦੇ ਕਾਰੋਬਾਰ ਨੇ ਉੱਥੇ, ਮਤਲਬ ਕਿ ਉਹ ਚਮਕੌਰ ਸਾਹਿਬ ਦੇ ਵਿੱਚ ਚੰਗਾ ਅੱਛਾ ਖਾਸਾ ਕਾਰੋਬਾਰੀ ਹੈ, ਤੇ ਚੰਨੀ ਨੂੰ ਉਹਦੀ ਜ਼ਰੂਰਤ ਹੈ, ਤੇ ਉਹ ਬੰਦੇ ਦੇ ਖਿਲਾਫ ਕਈ ਇਹੋ ਜਿਹੇ ਦੋਸ਼ ਹੈਗੇ ਆ, ਖਾਸ ਤੌਰ ਤੇ ਜ਼ਮੀਨ ਨਾਲ ਜੁੜੇ। ਤੇ ਉਹ ਕਹਿੰਦੇ ਕਿ ਚੰਨੀ ਨੇ ਇਸੇ ਕਰਕੇ ਟਿਕਟ ਦਵਾਈ ਆ ਕਿਉਂਕਿ ਚੰਨੀ ਇਸ ਏਰੀਏ ਦੇ ਵਿੱਚ ਇੱਕ ਪਕੜ ਰੱਖਣੀ ਚਾਹੁੰਦਾ, ਤਾਂ ਕਿ ਆਪਣਾ ਜਿਹੜਾ ਲੈਂਡ ਵਾਲਾ ਕੰਮ ਆ ਉਹ ਧੱਕਾ ਧਕਾਈ ਕਰੀ ਫਿਰੇ ਉਹਦੀ, ਮਤਲਬ ਕਿਸੇ ਦਾ ਬਹੁਤ ਵੱਡੇ ਦੋਸ਼ ਲਾ ਰਹੇ। ਉਹ ਕਹਿੰਦੇ ਕਿ ਸਿੱਧੂ ਸਾਹਿਬ ਮੇਰੇ ਹੱਕ ਦੇ ਵਿੱਚ ਸਨ, ਹੋਰ ਵੱਡੇ ਘਾਤ ਸਿਆਸਤਦਾਨ ਮੇਰੇ ਪੱਖ ਦੇ ਵਿੱਚ ਸਨ। ਚੰਨੀ ਨੇ ਪਹਿਲਾਂ ਡੁੱਬੜੇ ਨੇ ਬੇੜੀਆਂ 'ਚ ਵੱਟੇ ਕਹਿ ਕੇ ਪਾਏ ਕਿ ਇੱਥੇ ਤੇ ਜੀ ਜਗਮੋਹਨ ਕੰਗ ਹਾਰਦਾ ਪਿਆ ਸਰਵੇ, ਕਹਿੰਦੇ ਆ ਜਦ ਸਰਵੇ ਵਗੈਰਾ ਰੱਖੇਗਾ ਸਾਹਮਣੇ, ਉਹ ਕਹਿੰਦੇ ਕਿ ਮੇਰੀ ਪੋਜੀਸ਼ਨ ਬੜੀ ਸਖਤ ਸੀਗੀ, ਮੈਂ ਤੇ ਸੋਲਿਡ ਪੋਜੀਸ਼ਨ ਦੇ ਵਿੱਚ ਸੀ। ਫਿਰ ਕਹਿੰਦੇ ਕਿ ਦਾ ਖੇਡਿਆ ਚੰਨੀ ਨੇ, ਵੇਖੋ ਕਹਿੰਦੇ ਕਿੱਡਾ ਦਾ ਖੋਰਾ ਆਦਮੀ ਆ। ਫਿਰ ਕਹਿੰਦਾ ਕਿ ਇਹ ਦੇਖੋ ਜੀ ਇਸ ਸੀਟ ਤੇ ਹਿੰਦੂ ਵੋਟ ਬੜੀ ਆ, ਹਿੰਦੂ ਚਿਹਰਾ ਮੈਦਾਨ ਚ ਉਤਾਰਨਾ ਚਾਹੀਦਾ, ਦੂਸਰੇ ਪਾਸੇ ਹੋ ਗਿਆ। ਤੇ ਕਹਿੰਦੇ ਮੈਂ ਆਖਿਆ ਵੀ 50 ਸਾਲ ਤੋਂ ਤੇ ਇੱਥੇ ਜੱਟ ਉਮੀਦਵਾਰ ਜਿੱਤਦਾ ਆਇਆ ਵਾ, ਤੇ ਤੂੰ ਹੁਣ ਇਸ ਪਾਸੇ ਤੁਰ ਪਿਆ ਵਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਿੱਧੀਆਂ ਹੀ ਗੱਲਾਂ ਜਿਹੜੀਆਂ ਉਹ ਚੰਨੀ ਨੂੰ ਲਾ ਲਾ ਕੇ ਕਹਿ ਰਹੇ ਨੇ, ਔਰ ਕਹਿ ਰਹੇ ਨੇ ਕਿ ਚੰਨੀ ਮੈਂ ਤੈਨੂੰ ਜਿੱਤਣ ਨਹੀਂ ਦੇਣਾ, ਹਾਂ ਮੈਂ ਤੈਨੂੰ ਜਿੱਤਣ ਨਹੀਂ ਦੇਣਾ, ਜੋ ਮਰਜ਼ੀ ਹੋ ਜਾਏ। ਕਾਫੀ ਹਰਖੇ ਫਿਰਦੇ ਆ। ਇੱਕ ਤੇ ਨਾ ਜਦੋਂ ਇਹ ਬਜ਼ੁਰਗ ਜਿਹੜੇ ਆ ਉਹ ਹਰਖਦੇ ਆ, ਸੱਚੀ ਬੜਾ ਡਰ ਲੱਗਦਾ ਇਹਨਾਂ ਤੋਂ।
ਜ਼ਿਆਦਾ ਹੀ ਖਤਰਨਾਕ ਹੋ ਜਾਂਦੇ ਰਾਜਨੀਤੀ ਦੇ ਵਿੱਚ ਲੋਕ। ਇਸ ਤਰ੍ਹਾਂ ਲੱਗਦਾ ਕਿ ਐਵੇਂ ਕਿਸੇ ਦੇ ਧੱਕਾ ਹੀ ਨਾ ਕੱਢ ਮਾਰਨ, ਬੜੀ ਮਤਲਬ ਕਿ ਗਰਮਜੋਸ਼ੀ ਵਿਖਾਉਂਦੇ ਨੇ। ਸੋ ਜਗਮੋਹਨ ਸਿੰਘ ਕੰਗ ਭਰੇ ਪੀਤੇ ਸਨ, 2-3 ਦਿਨ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ, ਝੋਲੀਆਂ ਵੀ ਅੱਡੀਆਂ, ਔਨ ਰਿਕਾਰਡ ਝੋਲੀ ਅੱਡੀ ਕਿ ਮੇਰੀ ਝੋਲੀ ਦੇ ਵਿੱਚ ਭਾਈ ਮੇਰਾ ਨਿਆਂ ਪਾਓ। ਪਰ ਜਦੋਂ ਪੇਸ਼ ਨਹੀਂ ਗਈ ਤੇ ਅਖੀਰ ਫਿਰ ਉਹਨਾਂ ਨੇ, ਤੁਹਾਨੂੰ ਪਤਾ ਹੀ, ਇੱਕ ਪਾਰਟੀ ਤੇ ਹੈਗੀ ਆ, ਪਾਰਟੀ ਉਹ ਦੀਨ ਦੁਖੀਆਂ ਦਾ ਸਹਾਰਾ ਅੱਜ ਕੱਲ। ਜਦੋਂ ਕੋਈ ਨਕਾਰਿਆ ਜਾਂਦਾ, ਕੋਈ ਦੁਰਕਾਰਿਆ ਜਾਂਦਾ, ਉਹ ਫਿਰ ਜਿਵੇਂ ਆਸ਼ਰਮ ਖੋਲਿਆ ਹੁੰਦਾ, ਅਨਾਥ ਆਸ਼ਰਮ ਜਾਂ ਵਗੈਰਾ, ਬੜੀ ਮਾੜੀ ਗੱਲ ਹੈ, ਬਿਰਧ ਆਸ਼ਰਮ, ਤਾਂ ਓਦਾਂ ਬਈ ਉੱਥੇ ਜਾ ਕੇ ਸਹਾਰਾ ਲੈ ਸਕਦਾ ਕੋਈ ਬੇਸਹਾਰਾ। ਤਾਂ ਏਦਾਂ ਬੇਸਹਾਰਿਆਂ ਦਾ ਸਹਾਰਾ ਸਿਆਸੀ ਤੌਰ ਤੇ ਬਣ ਗਈ ਆ ਆਮ ਆਦਮੀ ਪਾਰਟੀ। ਪਰ ਕਾਂਗਰਸ ਮੇਰੇ ਖਿਆਲ ਦੇ ਨਾਲ ਉਹ ਚੱਲ ਪਈ ਹੈ ਮਾਰਗਦਰਸ਼ਨ ਮੰਡਲ ਵਾਲਾ। ਉਹਨਾਂ ਤੇ ਮਾਰਗਦਰਸ਼ਨ ਮੰਡਲ ਕਿਹਾ ਸੀ ਕਿ ਬਜ਼ੁਰਗ ਜਿਹੜੇ ਹੈ ਨਾ, ਉਹਨਾਂ ਨੂੰ ਨੌਕਰੀ ਲਾ ਕੇ ਬਿਠਾ ਦਿਓ ਕਿ ਤੁਸੀਂ ਮਾਰਗਦਰਸ਼ਨ ਕਰੀ ਚਲੋ ਘਰਾਂ 'ਚ ਬੈਠ ਕੇ। ਤੇ ਇੱਥੇ ਮੈਨੂੰ ਲੱਗਦਾ ਕਿ ਇੱਥੇ ਉਹਨਾਂ ਨੂੰ ਦਰਸ਼ਨ ਕਰਾਏ ਜਾ ਰਹੇ ਦੂਸਰੇ ਮਾਰਗ ਦੇ ਠੁੱਡਾ ਮਾਰ ਕੇ, ਕਿ ਲੈ ਵੀ ਮਿੱਤਰਾ ਆਹ ਦਰਸ਼ਨ ਕਰਾਤੇ, ਤੈਨੂੰ ਆਹ ਮਾਰਗ ਜਾਂਦਾ, ਸਿੱਧਾ ਨੱਕ ਦੀ ਸਿੱਧੇ ਸਿੱਧੇ ਤੁਰਿਆ ਜਾ ਕਿ ਭਾਈ ਮਤਲਬ ਕਿ ਅੱਗੇ ਆਮ ਆਦਮੀ ਪਾਰਟੀ ਦਾ। ਸੋ ਆਮ ਆਦਮੀ ਪਾਰਟੀ ਖਿੱਚੀ ਜਾਂਦੀ ਆ, ਉਹ ਘੱਲੀ ਜਾਂਦੇ ਆ। ਸੋ ਇਹ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਚੱਲਦਾ। ਸੋ ਜਗਮੋਹਨ ਕੰਗ, ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵੱਡੀ ਫਾਈਟ ਦਿੱਤੀ ਸੀਗੀ, 3 ਵਾਰੀ ਮੰਤਰੀ ਮੰਡਲ 'ਚ ਵੀ ਰਹੇ ਆ। ਡੈਫੀਨੇਟਲੀ ਨੁਕਸਾਨ ਤੇ ਕਰਨਗੇ, ਨੁਕਸਾਨ ਕਿੰਨਾ ਹੁੰਦਾ ਉਹ ਸਮਾਂ ਤੈਅ ਕਰੂ। ਜੀ ਜੀ। ਸੋ ਜੇ ਉਹਨਾਂ ਦੀ ਉੱਥੇ ਨਹੀਂ ਸੀ ਬਣਦੀ ਤੇ ਇੱਧਰ ਆ ਗਿਆ, ਤੇ ਇੱਥੇ ਨਹੀਂ ਬਣੀ ਤੇ ਫਿਰ ਗਾਂਹ ਕਿਤੇ ਚੱਲ ਜਾਣਾ, ਇੱਕ ਇਹ ਬੜੀ ਪ੍ਰੋਬਲਮ ਰਹਿੰਦੀ ਆ। ਜਲੰਧਰ ਵਿੱਚ ਸਾਡਾ ਚੰਨੀ ਲਿਖੇ ਟਰੈਕ ਸੂਟਾਂ ਨਾਲ ਭਰੇ 2 ਟਰੱਕ ਕਾਬੂ ਜੀ। ਵੇਖ ਲਓ, ਪਹਿਲਾਂ ਇਹਨਾਂ ਨੇ ਕਿਸੇ ਨੂੰ ਮਿਲਣ ਦਾ ਚੱਡੀ ਨਹੀਂ ਦਿੱਤੀ ਹੋਣੀ ਕਿਸੇ ਖਿਡਾਰੀ ਨੂੰ ਪਾਉਣ ਵਾਸਤੇ, ਕਿਸੇ ਨੂੰ ਕੋਈ ਇਹਨਾਂ ਨੇ ਕਿੱਟ ਨਹੀਂ ਦਿੱਤੀ, ਕੋਈ ਸਾਜੋ ਸਮਾਨ ਨਹੀਂ ਦਿੱਤਾ। ਉਲਟਾ ਪ੍ਰਗਟ ਸਿੰਘ ਨੇ ਤੇ ਆਪਾਂ ਖਬਰ ਕੀਤੀ ਸੀ ਕਿ ਹਾਕੀ ਦਾ ਕਿੰਨਾ ਵੱਡਾ ਜਲੂਸ ਕਢਾਇਆ ਬੰਦੇ ਨੇ, ਕਿ ਹਾਕੀ ਇੰਡੀਆ ਨੇ ਹਾਕੀ ਪੰਜਾਬ ਨੂੰ ਸਸਪੈਂਡ ਹੀ ਕਰ ਦਿੱਤਾ ਇੱਕ ਤਰ੍ਹਾਂ। ਤਾਂ ਇਹ ਵੇਖ ਲਓ ਕੀ ਹਾਲ ਕਰਦੇ ਪਏ ਆ। ਵੈਸੇ ਨਾ ਕੱਲ ਵੀ ਇੱਕ ਬਹੁਤ ਵੱਡੀ ਛਾਪੇਮਾਰੀ ਹੋਈ ਆ ਮੇਰੇ ਖਿਆਲ ਦੇ ਨਾਲ, ਸਾਡੇ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚੋਂ ਕਈ ਸੈਂਕੜੇ ਪੇਟੀਆਂ ਦਾਰੂ ਫੜੀ ਗਈ ਆ। ਦਾਰੂ, ਹੁਣ ਦਾਰੂ ਤੁਹਾਨੂੰ ਪਤਾ ਹੀ ਆ ਕਿਸ ਕੰਮ ਆਉਂਦੀ ਆ, ਵੋਟ ਕੇ ਬਦਲੇ ਦਾਰੂ ਚੱਲਦੀ ਆ ਅੱਜ ਕੱਲ। ਤੇ ਵੈਸੇ ਵੀ ਤੁਹਾਨੂੰ ਪਤਾ ਬ੍ਰਾਂਡਿੰਗ ਜਿਹੜੇ ਨਾ ਬ੍ਰਾਂਡ ਹੁੰਦੇ, ਮੈਂ ਏਦਾਂ ਦੀ ਬ੍ਰਾਂਡਿੰਗ ਦਾਰੂ ਜਿਹੜੀ ਆ ਉਹ ਲੋਕੀ ਡਿਮਾਂਡ ਕਰਦੇ ਕਿ ਭਾਈ, ਕਹਿੰਦੇ ਕਿ ਜਦੋਂ ਨਜ਼ਾਰੇ ਹੀ ਲੈਣੇ ਨੇ ਖੁੱਲ ਕੇ ਲੈ ਲਓ ਨਾ। ਅਗਲਾ ਕਹਿੰਦਾ ਉਹ ਲਿਆ, ਉਹ ਲਿਆ, ਉਹ ਲਿਆ। ਤੇ ਉਹ ਵੀ ਬੜੇ ਚਲਾਕ ਨੇ, ਉਹ ਮੰਗਾ ਲੈਂਦੇ ਜਿੰਦੇ ਤੇ ਲੇਬਲ। ਇੱਥੇ ਸਾਡੇ ਪਿੰਡ ਦੇ ਲਾਗੇ ਲੱਗੀ ਸੀ ਨਾ ਇੱਕ ਫੈਕਟਰੀ ਬਾਦਲ, ਇੱਥੇ ਉਹ ਬਣਾਈ ਜਾਂਦੇ ਸੀ ਪੱਟੂ। ਉੱਥੇ ਸੂਏ ਦੇ ਵਿੱਚੋਂ ਪਾਣੀ ਲੈ ਲੈਂਦੇ ਸੀ, ਉੱਥੇ ਬੋਤਲ ਬੰਦ, ਉੱਥੇ ਵਿੱਚ ਡਰਮ ਰੱਖੇ ਸੀ। ਕੜਕ ਚੱਲ ਸੀ, ਕੜਕ ਚੱਲ ਸੀ, ਫੜੇ ਗਏ। ਬਾਅਦ ਚ ਪਤਾ ਹੀ ਨਹੀਂ ਲੱਗਾ ਕਿ ਪੈਲੀ ਕਿਹਦੀ ਆ, ਜ਼ਮੀਨ ਕਿਹਦੀ, ਅੱਜ ਤੱਕ ਪਤਾ ਹੀ ਨਹੀਂ ਲੱਗਿਆ। ਤੇ ਉਹ ਪਿੰਡ ਪ੍ਰਕਾਸ਼ ਸਿੰਘ ਬਾਦਲ ਦਾ, ਜਿਹੜਾ ਕਹਿੰਦੇ ਆ ਕਿ ਮੈਨੂੰ ਆਪਣੇ ਰਾਜ ਚ ਕੀੜੀ ਤੁਰੀ ਜਾਂਦੀ ਦਿਸਦੀ ਹੈ, ਕੀੜੀ ਤੁਰੀ ਜਾਂਦੀ। ਤੇ ਪੁਲਿਸ ਨੂੰ ਉੱਥੇ ਪ੍ਰਾਪਰਟੀ ਨਹੀਂ ਦਿਸੀ ਬਈ ਕਿਸ ਦੀ ਹੈ। ਸੋ ਇਸ ਤਰ੍ਹਾਂ ਵੀ ਚੱਲੀ ਜਾਂਦਾ ਸਾਰਾ ਕੁਛ। ਤਾਂ ਇਹ ਦੁਆਬੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਫੜੋ ਫੜਾਈ ਹੋਈ ਆ। 2 ਟਰੱਕ ਭਰੇ ਹੋਏ ਸਨ ਇਸ ਤਰ੍ਹਾਂ ਦੇ ਟਰੈਕ ਸੂਟਾਂ ਦੇ, ਜਿਹੜੇ ਕਿ ਸ਼ਾਇਦ ਜਾਂ ਵੰਡੇ ਜਾ ਰਹੇ ਸੀਗੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਹ ਟਰੱਕ ਜਿਹੜੇ ਆ ਫੜੇ ਆ ਜਾਂ ਫੜਵਾਏ ਆ। ਮਾੜੀ ਗੱਲ ਆ। ਤੁਸੀਂ ਦੇਖੋ ਗੱਲ ਕੀ ਆ, ਮੈਂ ਤੇ ਹੈਰਾਨ ਹੁੰਦਾ ਕਿ ਇੱਥੇ ਫਾਈਨੈਂਸ ਮਿਨਿਸਟਰ ਆ, ਬਠਿੰਡੇ ਵੜਨਾ ਉਹਦਾ ਦੁੱਬਰ ਹੋਇਆ ਪਿਆ। ਥਾਂ ਥਾਂ ਤੇ ਵਿਰੋਧ ਆ, ਲੋਕ ਥਾਂ ਥਾਂ ਤੇ ਘੇਰਾਬੰਦੀ ਕਰਦੇ ਆ। ਕਈ ਉਮੀਦਵਾਰ ਆ ਜਿਹੜੇ ਨਾ ਡੋਰ ਟੂ ਡੋਰ ਲਈ ਨਿਕਲਦੇ ਆ, ਤੇ ਜਦੋਂ ਡੋਰ ਦੇ ਵਿੱਚ ਅਗਲੇ ਡੋਰ ਖੜਕਾਉਂਦੇ ਆ ਨਾ ਕਿ ਆ ਭਾਈ ਆ ਜਾ ਸਵਾਲਾਂ ਦੇ ਜਵਾਬ ਦੇ, ਨਿਕਲ ਲੈਂਦੇ ਮਟਰ ਪਨੀਰ ਛੱਡ ਕੇ ਪਤਲੀ ਗਲੀ ਥਾਣੇ। ਸੋ ਗੱਲ ਇਹ ਆ ਕਿ ਕੋਈ ਬੰਦਾ ਤੁਹਾਨੂੰ ਜੇ ਆਪਣੇ ਕੰਮਾਂ ਤੇ ਮਾਣ ਆ, ਨਾਜ਼ ਆ, ਮੈਨੂੰ ਨਹੀਂ ਲੱਗਦਾ ਕਿ ਫਿਰ ਆ ਟਰੈਕ ਸੂਟ ਚੋਣ ਜਾਂ ਪਿੱਛ ਮੰਡਣ ਦੀ ਲੋੜ ਆ। ਪਿਛਲੇ ਦਿਨੀ ਟਰਾਈਸਾਈਕਲ ਫੜੇ ਗਏ ਇੱਥੇ, ਮੇਰੇ ਖਿਆਲ ਦੇ ਨਾਲ ਸਾਈਕਲ ਫੜੇ ਗਏ ਪੰਜਾਬ ਦੇ ਵਿੱਚ, ਟਰੱਕ ਭਰ ਕੇ ਲਿਆਂਦੇ ਅੰਮ੍ਰਿਤਸਰ। ਵੀ ਮਤਲਬ ਕਿ ਤੁਹਾਨੂੰ ਆਪਣੇ ਕੀਤੇ ਤੇ ਮਾਣ ਨਹੀਂ ਹੈ ਕਿ ਅਸੀਂ ਕੰਮ ਕੀਤਾ ਹੈ, ਤੁਹਾਨੂੰ ਆਪਣੇ ਕੀਤੇ ਤੇ ਡਰ ਕੇ ਮੈਂ ਰੇਤਾ ਖਾਧਾ, ਮੈਂ ਗ੍ਰਾਂਟਾਂ ਖਾਧੀਆਂ, ਮੈਂ ਕਮਿਸ਼ਨ ਖਾਧੇ ਨੇ, ਹੱਕ ਖਾਧੇ ਆ, ਲੋਕ ਮੈਨੂੰ ਰਗੜ ਕੇ ਰੱਖਦੇ ਨੇ।
ਸੋ ਗੱਲ ਇਹ ਆ ਕਿ ਜੇ ਤੁਸੀਂ ਡਿਵੈਲਪਮੈਂਟ ਕਰਵਾਈ ਹੋਵੇ, ਤੁਸੀਂ ਲੋਕਾਂ ਦੇ ਦੁੱਖ ਸੁੱਖ ਚ ਖਲੋਤੇ ਹੋ, ਤੁਹਾਨੂੰ ਕੀ ਲੋੜ ਹੈ ਚੋਰੀਆਂ ਕਰਨ ਦੀ, ਰਿਸ਼ਵਤਖੋਰੀਆਂ ਕਰਨ ਦੀ? ਫਿਰ ਤੇ ਤੁਸੀਂ ਕਹੋ ਕਿ ਹਾਂ ਭਾਈ ਆ ਸਾਡਾ ਰਿਪੋਰਟ ਕਾਰਡ ਆ, ਸਾਡਾ ਡਿਵੈਲਪਮੈਂਟ ਵਾਲਾ ਕਾਰਡ ਆ, ਪਾਓ ਵੋਟ। ਐਸੀ ਫਿਰਤੀ ਹੈ ਨਹੀਂ ਪੰਜਾਬ ਦੇ ਵਿੱਚ। ਸੋ ਧੜਾ ਧੜੇ ਚੀਜ਼ਾਂ ਫੜੀਆਂ ਜਾ ਰਹੀਆਂ, ਨਗਦੀ ਵਗੈਰਾ ਤੇ ਕਾਸੀ ਫੜੀ ਜਾਂਦੀ ਹੈ। ਚਲੋ ਨਗਦੀ ਤਾਂ ਇਹ ਹੁੰਦਾ ਕਿ ਲੋਕ ਜਿਹੜੇ ਆ ਕਈ ਵਾਰ ਨਹੀਂ ਹਟਦੇ, ਲੈ ਜਾਂਦੇ ਇੱਧਰੋਂ ਉੱਧਰੋਂ, ਫੜੇ ਜਾਂਦੇ ਆ। ਪਰ ਆ ਜਿਹੜੇ ਸਮਾਨ ਆ ਰਹੇ ਨੇ, ਇਹ ਸਮਾਨ ਸਿੱਧੇ ਤੌਰ ਤੇ ਸੰਕੇਤ ਆ ਕਿ ਇਹ ਵੰਡਣ ਵੰਡਈਏ ਵਾਸਤੇ ਆਏ ਸਨ। ਹੋਰ ਇਹਨਾਂ ਨੇ ਕਿਹੜੇ ਰਾਤੋਂ ਰਾਤ ਮਤਲਬ ਕਿ ਦਾਨ ਕਰਨ ਵਾਸਤੇ ਮੁਹੂਰਤ ਕਢਵਾਉਂਦੇ ਆ? ਇਹ ਸਾਰਾ ਕੁਝ ਇਹੀ ਹੈ, ਚੋਣ ਪ੍ਰਭਾਵਿਤ ਕਰਨ ਦਾ ਯਤਨ ਹੈ। ਜੀ ਜੀ। ਜਬਰ ਜਨਾਹ ਦੇ ਮਾਮਲੇ ਵਿੱਚ ਵਿਧਾਇਕ ਬੈਂਸ ਦੀ ਵੀਰਵਾਰ ਤੱਕ ਗ੍ਰਿਫਤਾਰੀ ਦੇ ਉੱਤੇ ਰੋਕ। ਹਾਂਜੀ, ਮੈਨੂੰ ਲੱਗਦਾ ਕਿ ਦੱਸ ਦਿੱਤਾ ਰਸਤਾ ਮਜੀਠੀਏ ਨੇ ਕਿ ਭਾਈ ਇੱਥੇ ਚਲਾ ਜਾ। ਵੈਸੇ ਤੇ ਉਹਨੇ ਕਾਫੀ ਰਗੜੇ ਲਾਏ ਸੀਗੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਸਿਮਰਨਜੀਤ ਸਿੰਘ ਬੈਂਸ ਤੇ ਵੀ ਮੁਕੱਦਮਾ ਹੋਣਾ ਤੇ ਪੰਜਾਬ ਸਰਕਾਰ ਜਿਹੜੀ ਹੈ ਉਹਨੂੰ ਤੇ ਕੁਛ ਆਂਦੀ ਨਹੀਂ। ਮੇਰੇ ਮਗਰ ਗਰੀਬ ਦੇ ਕਾਤੋਂ ਲੱਗੀ ਆ, ਮੁਝ ਗਰੀਬ ਨੂੰ ਦੁੱਖ ਦੇ ਕੇ ਤੁਹਾਨੂੰ ਕੀ ਮਿਲਣਾ ਭਾਈ? ਨਾਲ ਹੋਰ ਵੀ ਕੇਸਾਂ ਦੇ ਹਵਾਲੇ ਦਿੱਤੇ। ਖੈਰ ਗੱਲ ਇਹ ਆ ਕਿ ਹੁਣ ਇਹਨਾਂ ਨੂੰ ਇੱਕ ਰਾਹਤ ਤੇ ਮਿਲੀ ਹੈ, ਰਹਿਤ ਤਾਂ ਮਿਲੀ ਹੈ। ਕਿਉਂਕਿ ਦੇਖੋ ਆਪਾਂ ਕੱਲ ਵੀ ਸ਼ਾਇਦ ਗੱਲ ਕੀਤੀ ਸੀ ਮਜੀਠੀਆ ਦੀ ਖਬਰ ਬਾਰੇ ਕਿ ਜਦੋਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਸੀ, ਜੋ ਰਾਹਤ ਦਿੱਤੀ ਗਈ ਸੀ ਬਿਕਰਮਜੀਤ ਸਿੰਘ ਮਜੀਠੀਆ ਨੂੰ, ਤਾਂ ਕੁਝ ਟਿੱਪਣੀਆਂ ਕੀਤੀਆਂ ਗਈਆਂ ਸਨ। ਉਹਦੇ ਵਿੱਚ ਸਿਮਰਨਜੀਤ ਸਿੰਘ ਬੈਂਸ ਦਾ ਵੀ ਕੇਸ ਜਿਹੜਾ ਸੀ ਉਹ ਕਿਤੇ ਨਾ ਕਿਤੇ ਛੋਇਆ ਗਿਆ। ਕਾਰਨ ਇਹ ਸੀਗਾ ਕਿ ਉਹ ਕਹਿੰਦੇ ਕਿ ਵੋਟਾਂ ਦੇ ਐਨ ਪਹਿਲਾਂ ਹੀ, ਵੋਟਾਂ ਤੋਂ ਐਨ ਪਹਿਲਾਂ ਹੀ ਕੋਰਟ ਦੇ ਥਰੂ ਇਹ ਕੇਸ ਕਿਉਂ ਦਰਜ ਹੋ ਰਹੇ ਆ। ਸੋ ਜ਼ਿਕਰ ਆਇਆ ਸੀਗਾ। ਤਾਂ ਉਸ ਤੋਂ ਬਾਅਦ ਅੱਜ ਇੱਕ ਇਹਨਾਂ ਨੂੰ ਰਾਹਤ ਵੀ ਮਿਲ ਗਈ ਹੈ। ਬੈਂਸ ਬ੍ਰਦਰਸ ਵਾਸਤੇ ਤੇ ਮੈਂ ਕਹੂੰਗਾ ਕਿ ਬਹੁਤ ਵੱਡੀ ਰਾਹਤ ਹੈ। ਸੋ ਇਹਨਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਸੁਪਰੀਮ ਕੋਰਟ ਨੇ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਇਹਨਾਂ ਕਿਹਾ ਸੀਗਾ ਕਿ ਹਲਕਾ ਆਤਮਨਗਰ ਤੋਂ ਅਸੀਂ ਚੋਣ ਲੜ ਰਹੇ ਹਾਂ ਤੇ ਇਸ ਲਈ ਉਹਨਾਂ ਨੇ ਸਹੁੰ ਚੁੱਕਣ ਲਈ ਚੋਣ ਅਧਿਕਾਰੀ ਸਾਹਮਣੇ ਪੇਸ਼ ਹੋਣਾ, ਇਸ ਵਾਸਤੇ ਉਹਨਾਂ ਨੂੰ ਅਗਾਊ ਜ਼ਮਾਨਤ ਦਿੱਤੀ ਜਾਵੇ। ਤਾਂ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਗਈ ਹੈ, ਜਦਕਿ ਹੇਠਲੀ ਅਦਾਲਤ ਵੱਲੋਂ ਉਹਨਾਂ ਖਿਲਾਫ ਭਗੌੜਾ ਕਰਾਰ ਦਿੱਤੇ ਜਾਣ ਦੀ ਕਾਰਵਾਈ ਸ਼ੁਰੂ ਹੈ, ਜਿਸ ਦੀ ਅਗਲੀ ਤਾਰੀਖ 11 ਫਰਵਰੀ ਹੈ। ਤੇ ਇਹ ਹੈ ਸਾਡੀ ਰਾਜਨੀਤੀ ਦੀ ਵਿਸਾਤ, ਜਿੱਥੇ ਇਸ ਤਰ੍ਹਾਂ ਕਾਨੂੰਨ ਨੂੰ ਵੀ ਮਾਤ ਦਿੱਤੀ ਜਾਂਦੀ ਹੈ। ਦੇਖੋ ਆਪਾਂ ਕਿੰਨਾ, ਮੈਂ ਕਹੂੰਗਾ ਕਿ ਅਚੰਭਾ ਮਹਿਸੂਸ ਕਰਾਂਗੇ ਕਿ ਅਦਾਲਤ ਦੇ ਵਿੱਚ ਜਿਸ ਮਾਮਲਾ ਝੂਠਾ ਜਾਂ ਸੱਚਾ ਆਪਾਂ ਨੂੰ ਨਹੀਂ ਪਤਾ ਕਿਹੜੀ ਧਿਰ ਸੱਚੀ, ਹਾਲਾਂਕਿ ਚਲਾਨ ਦੀ ਕਾਪੀ ਵੀ ਪਈ ਹੈ, ਬਹੁਤ ਕੁਛ ਹੈ ਉਹਦੇ ਵਿੱਚ ਬੀਬੀ ਨੇ ਜੋ ਦੋਸ਼ ਲਾਏ ਆ। ਪਹਿਲੀ ਸੱਚੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਫਾਲਸ ਦੋਸ਼ ਹੈ, ਪਰ ਦੋਸ਼ ਇੱਥੇ ਰਾਜਨੀਤੀ ਦੇ ਵਿੱਚ ਫਾਲਸ ਦੋਸ਼ ਲੱਗਦੇ ਵੀ ਆ, ਨਜਾਇਜ਼ ਪਰਚੇ ਦਰਜ ਵੀ ਹੁੰਦੇ ਆ, ਨੋ ਡਾਊਟ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਆਪਾਂ ਉਸ ਚੱਕਰ ਚ ਨਹੀਂ ਪੈਂਦੇ, ਪਰ ਗੱਲ ਇਹ ਹੈ ਕਿ ਆਮ ਬੰਦੇ ਤੇ ਕੋਈ ਜਾ ਕੇ ਔਰਤ ਜਾਂ ਬੀਬੀ ਇਹ ਕਹਦੇ ਕਿ ਇਹਨੇ ਮੈਨੂੰ ਅੱਖਾਂ ਕੱਢੀਆਂ, ਗਲਤ ਨਿਗਾਹ ਨਾਲ ਵੇਖਿਆ ਵਾ, ਹਜ਼ੂਰ ਉਸੇ ਵੇਲੇ ਕੇਸ ਬਣਦਾ ਤੇ ਉਸੇ ਵੇਲੇ ਗ੍ਰਿਫਤਾਰੀ ਹੁੰਦੀ। ਅਸੀਂ ਗਲਤ ਨਿਗਾਹ ਨਾਲ ਜਾਂ ਗਲਤ ਭਾਵਨਾ ਨਾਲ ਔਰਤ ਨੂੰ ਤੱਕ ਵੀ ਨਹੀਂ ਸਕਦੇ। ਔਰਤ ਕਹਦੇ ਕਿ ਇਹ ਮੇਰੇ ਹੱਥੀਂ ਪੈ ਗਿਆ ਤਾਂ ਬੰਦਾ ਵਜੇ ਨਹੀਂ ਛੁੱਟਦਾ। ਅਸੀਂ ਦੇਖਿਆ ਇੱਥੇ ਰੇਪ ਦਾ ਕੇਸ ਦਰਜ ਹੋ ਗਿਆ ਕੋਰਟ ਦੇ ਹੁਕਮਾਂ ਤੋਂ ਬਾਅਦ, ਸਾਰਾ ਕੁਝ ਬੇਸ਼ਰਮੀ ਦੇ ਨਾਲ ਪੁਲਿਸ ਬਚਾਉਂਦੀ ਰਹੀ। ਔਰ ਉਹਦਾ ਸਾਫ਼ ਤੌਰ ਤੇ ਜੇ ਕਹੀਏ ਤਾਂ ਜ਼ਿਕਰ ਆਉਂਦਾ, ਜਿਵੇਂ ਟਿੱਕਾ ਜੀ ਦਾ ਮੈਂ ਜ਼ਿਕਰ ਕੀਤਾ, ਟਿੱਕਾ ਜੀ ਮੈਨੂੰ ਵਾਰ-ਵਾਰ ਚੇਤੇ ਆਉਂਦੇ ਨੇ ਕਿਉਂਕਿ ਉਹਨਾਂ ਨੇ ਗੱਲਾਂ ਹੀ ਬਹੁਤ ਵੱਡੀਆਂ ਕਹੀਆਂ। ਉਹ ਕਹਿੰਦੇ ਕਿ ਰਵਨੀਤ ਬਿੱਟੂ ਤੇ ਭਾਰਤ ਭੂਸ਼ਣ ਆਸ਼ੂ ਹੀ ਬੈਂਸ ਨੂੰ ਬਚਾ ਰਹੇ ਨੇ। ਇਹ ਦੋਸ਼ ਇਹਨਾਂ ਦੇ ਕਾਂਗਰਸੀਆਂ ਨੇ, ਜਿਹੜਾ ਹੁਣ ਤਾਂ ਸਾਬਕਾ ਹੋ ਗਿਆ, ਕੱਲ ਤੀਕ ਇਹਨਾਂ ਦਾ ਕਾਂਗਰਸੀ ਸੀਗਾ, ਉਹਨੇ ਹੀ ਲਾਏ ਆ ਕਿ ਅਸਲ ਦੇ ਵਿੱਚ ਸਿਮਰਨਜੀਤ ਸਿੰਘ ਬੈਂਸ ਨੂੰ ਜੇ ਕੋਈ ਬਚਾ ਰਿਹਾ ਤੇ ਦੋ ਸ਼ਖਸ ਨੇ, ਪਤਾ ਨਹੀਂ ਉਹ ਬਚਾ ਰਹੇ ਆ ਜਾਂ ਨਹੀਂ ਬਚਾ ਰਹੇ, ਪਰ ਪੁਲਿਸ ਕਿਵੇਂ ਬਚਾ ਰਹੀ ਹੈ। ਉਹਨਾਂ ਨੇ ਚਲਾਨ ਦੇ ਵਿੱਚ ਇੱਥੋਂ ਤੱਕ ਲਿਖ ਦਿੱਤਾ ਸੀਗਾ ਕਿ ਜੇ ਇਹਨਾਂ ਨੂੰ ਅਸੀਂ ਪਕੜਿਆ ਤੇ ਫਿਰ ਹਾਲਾਤ ਅਣਸੁਖਾਵੇਂ ਹੋ ਸਕਦੇ ਆ। ਮੰਨ ਲਓ ਕਿ ਇੱਕ ਬੰਦੇ ਨੂੰ ਅਰੈਸਟ ਕਰਨਾ ਤੇ ਪੁਲਿਸ ਨੂੰ ਡਰ ਆ ਕਿ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਜਾਣਗੇ। ਉਹ ਬੰਦਾ ਕੌਣ ਆ?
ਚੁਣਿਆ ਹੋਇਆ ਨੁਮਾਇੰਦਾ। ਸੋ ਇਸ ਨੂੰ ਕਹਾਂਗੇ ਕਿ ਫੇਵਰਿਜ਼ਮ ਕਿਤੇ ਨਾ ਕਿਤੇ ਜਿਹੜੀ ਆ ਇਸ ਮਾਮਲੇ 'ਚ ਹੋਈ ਆ। ਪਰ ਹੁਣ ਸੁਪਰੀਮ ਕੋਰਟ 'ਚ ਮਾਮਲਾ ਗਿਆ ਵਾ, ਇੱਕ ਦਿਨ ਦੀ ਰਾਇਤ ਮਿਲ ਗਈ ਆ, ਗਾਂ ਰਾਹਤ ਮਿਲਦੀ ਹੈ ਜਾਂ ਨਹੀਂ, ਬਹੁਤ ਔਖਾ ਹੈ। ਇੱਥੇ ਵੀ ਬਿਕਰਮ ਸਿੰਘ ਮਜੀਠੀਆ ਵਾਂਗੂ ਕੇਸ ਬੜਾ ਕਸੂਤਾ ਹੈ, ਛੇਤੀ ਕੀਤਿਆਂ ਅਦਾਲਤਾਂ ਪੱਕੀ ਰਾਹਤ ਦਿੰਦੀਆਂ ਨਹੀਂ। ਪਰ ਚਮਤਕਾਰ ਨੂੰ ਨਮਸਕਾਰ ਆ, ਔਰ ਚਮਤਕਾਰ ਇੰਡੀਆ 'ਚ ਤੁਹਾਨੂੰ ਪਤਾ ਪੈਰ ਪੈਰ ਤੇ ਹੋ ਜਾਂਦੇ ਆ, ਇੱਥੇ ਤੇ ਇਸ਼ਤਿਹਾਰ ਹੀ ਛਪਦੇ ਆ, ਚਮਤਕਾਰ 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 ਤੇ ਹੇਠਾਂ ਪਖੰਡਵਾਦੀਆਂ ਨੇ ਆਪਣੀ ਮਸ਼ਹੂਰੀ ਲਾਈ ਹੁੰਦੀ। ਜੀ ਜੀ। ਕੈਪਟਨ ਅਮਰਿੰਦਰ ਆਂਦਾ ਪੰਜਾਬ ਤਾਂ ਹੀ ਤਰੱਕੀ ਕਰ ਸਕਦਾ ਜੇਕਰ ਕੇਂਦਰ ਤੇ ਪੰਜਾਬ ਦੀ ਹਕੂਮਤ ਦੀ ਇੱਕ ਸੋਚ ਰੱਖ ਕੇ ਚੱਲੇ। ਇਹ ਪ੍ਰਧਾਨ ਮੰਤਰੀ ਦੀ ਚੋਣ ਵੀ ਲੜੂ ਲੱਗਦਾ ਇਸ ਹਿਸਾਬ ਨਾਲ। ਨਹੀਂ, ਇਹ ਅੱਜ ਕੱਲ ਨਾ ਬੜਾ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਰਾਜਨੀਤੀ ਚ, ਇੰਡੀਆ ਦੀ ਰਾਜਨੀਤੀ ਚ, ਡਬਲ ਇੰਜਨ ਸਰਕਾਰ ਹੈ। ਮਤਲਬ ਡਬਲ ਇੰਜਨ ਸਰਕਾਰ ਕਿ ਉੱਥੋਂ ਕੇਂਦਰ ਤੇ ਥੱਲਿਓਂ ਹੇਠਾਂ ਉਸੇ ਪਾਰਟੀ ਦੀ ਸਰਕਾਰ। ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਡਬਲ ਇੰਜਨ ਸਰਕਾਰ ਬਣਾਈ ਆਪਾਂ ਕਿਸੇ ਤਰੀਕੇ ਨਾਲ। ਡਬਲ ਇੰਜਨ ਸਰਕਾਰ ਕੀ ਹੈ? ਅੱਜ ਉਹਨਾਂ ਨੇ ਬਜਟ ਪੇਸ਼ ਕੀਤਾ, ਉਹਨਾਂ ਨੇ 25 ਸਾਲ ਦਾ ਬਲੂ ਪ੍ਰਿੰਟ ਕਹਿੰਦੇ ਆ। ਅੱਗੇ ਤੇ 2022 ਦੇ ਵਿੱਚ ਉਹਨਾਂ ਨੇ ਹਿਸਾਬ ਦੇਣਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ, ਕਹਿੰਦੇ ਨਹੀਂ। ਤਾਂ ਮਕਾਨ ਦੇਣੇ ਸਨ ਜਿਨ੍ਹਾਂ ਦੇ ਕੋਲ ਨਹੀਂ ਹੈਗੇ ਪੱਕੇ, ਕਹਿੰਦੇ ਨਹੀਂ। ਕਹਿੰਦੇ ਦਫਾ ਕਰੋ, 2022 ਤੇ ਐਕਸਪਾਇਰ ਹੋ ਗਿਆ ਜੋ, ਹੁਣ ਚੱਕ ਕੇ 25 ਸਾਲ ਦਾ ਬਲੂ ਪ੍ਰਿੰਟ ਛਾਪਤਾ ਉਹਨਾਂ ਨੇ। 25 ਸਾਲ ਨੂੰ ਮੇਰੇ ਵਰਗੇ ਨਹੀਂ ਪਤਾ ਨਹੀਂ ਇੱਥੇ ਹੋਣਾ ਜਾਂ ਨਹੀਂ ਹੋਣਾ, ਤੇ ਜਿਹੜਾ ਅੱਜ 25 ਸਾਲ ਦਾ 50 ਸਾਲ ਦਾ ਹੋ ਕੇ ਹਿਸਾਬ ਲੱਗੇਗਾ, ਦਫਾ ਕਰੋ, ਭੁੱਲ ਜਾਣਾ ਉਦੋਂ ਸਭ ਕੁਛ। ਮਾਰ ਹੀ ਇੰਨੀ ਪੈਣੀ ਆ। ਸੋ ਵੇਖੋ ਕੀ ਹੋ ਰਿਹਾ ਸਾਡੇ ਇੱਥੇ, ਡਬਲ ਇੰਜਨ ਦੀ ਸਰਕਾਰ ਕਰਾਂਗੇ ਕੀ, ਜਿਹੜੀ ਜੁਮਲੇ 14 ਤੋਂ ਸੜਾ ਕੇ 22 ਲਿਆਈ, ਤੇ 22 ਤੋਂ ਬਾਅਦ ਸਿੱਧਾ ਠੇਕਾ ਹੀ ਉਹਨਾਂ ਨੇ 25 ਸਾਲ ਦਾ ਮਾਰਿਆ। ਸਿਲਵਰ ਜੁਬਲੀ ਕੀ ਕਹਿੰਦੇ ਆ, ਸਿਲਵਰ ਜੁਬਲੀ ਸ਼ਾਇਦ 25 ਸਾਲ ਨੂੰ ਅੱਗੇ। ਹਾਂਜੀ, ਫਿਲਮਾਂ 'ਚ ਅਸੀਂ ਦੇਖਦੇ ਹੁੰਦੇ ਨਾ, ਫਲਾਣੀ ਫਿਲਮ ਨੇ ਆ ਜੁਬਲੀ ਮਨਾਈ। ਇਹ ਤੇ ਜੁਬਲੀ ਵਾਲਾ ਕੰਮ ਚੱਲ ਪਿਆ, ਜੁਮਲਾ ਤੋਂ ਜੁਬਲੀ ਵਾਲਾ ਕੰਮ ਚੱਲ ਪਿਆ। ਸੋ ਇਹ ਵੀ ਇੱਧਰ ਉਹਨਾਂ ਦੇ ਕਹਿ ਲੋ ਕਿ ਕਰਿੰਦੇ ਨੇ, ਉਹ ਜਿਹੜੀ ਕੰਪਨੀ ਹੈ ਨਾ ਉੱਤੇ ਬੈਠੀ, ਉਹਨਾਂ ਦੇ ਕਰਿੰਦੇ ਆ ਹਜ਼ੂਰ ਜਿਹੜੇ ਅਮਰਿੰਦਰ ਸਿੰਘ। ਚਲੋ ਕੋਈ ਗੱਲ ਨਹੀਂ, ਦੇਖੋ ਜੀ ਜੇ ਬਣਾਉਣੀ ਹੈ ਸਰਕਾਰ ਤੇ ਪੰਜਾਬੀ ਬਣਾ ਵੀ ਸਕਦੇ ਆ। ਡਬਲ ਇੰਜਨ ਸਰਕਾਰ ਬਣਾ ਕੇ ਵੇਖ ਲੈਣ, ਬਿਹਾਰ ਦੇ ਵਿੱਚ ਚੱਲਦੀ ਪਈ ਹੈ। ਖੈਰ ਗੱਲ ਇਹ ਆ ਕਿ ਇਹ ਜਿਸ ਤਰ੍ਹਾਂ ਦੇ ਬਿਆਨਾਤ ਦੇ ਰਹੇ ਆ ਕਿ ਪੰਜਾਬ ਦੀ ਹਕੂਮਤ ਜਾਂ ਕੇਂਦਰ ਦੀ ਹਕੂਮਤ ਇੱਕ ਸੋਚ ਰੱਖ ਕੇ ਚੱਲੇ, ਠੀਕ ਹੈ, ਵੇਖਣ ਦੇ ਵਿੱਚ ਤੇ ਸਾਫ਼ ਨਜ਼ਰ ਆ ਰਿਹਾ। ਪਰ ਗੱਲ ਇਹ ਹੈ ਕਿ ਪਾਕਿਸਤਾਨ ਦੇ ਡਰਾਵੇ ਜਾਂ ਸਾਰਾ ਕੁਛ ਹੈ ਜਿਹੜਾ, ਉਹ ਸਿਰਫ ਤੇ ਸਿਰਫ ਮੈਂ ਕਹੂੰਗਾ ਕਿ ਕਾਗਜ਼ੀ ਗੱਲਾਂ ਨੇ, ਸਿਰਫ ਤੇ ਸਿਰਫ ਕਿਤੇ ਨਾ ਕਿਤੇ ਹਾਲੇ ਵੀ ਅਮਰਿੰਦਰ ਸਿੰਘ ਇਸ ਇਲੈਕਸ਼ਨ ਨੂੰ ਪੋਲਰਾਈਜ਼ ਕਰਨਾ ਚਾਹੁੰਦੇ ਨੇ, ਸਿਰਫ ਇਸ ਬਹਾਨੇ ਕਿ ਇੱਕ ਧਰਮ ਵਿਸ਼ੇਸ਼ ਨਾਲ ਜੁੜੇ ਕਾਰੋਬਾਰੀ ਜਾਂ ਜਿਹੜੇ ਲੋਕ ਆ, ਉਹ ਇਸ ਤਰ੍ਹਾਂ ਦੇ ਬਿਆਨਾਂ ਦੇ ਪ੍ਰਭਾਵ ਹੇਠਾਂ ਕਿ ਸਰਕਾਰ ਬਣਾਉਣ ਸਾਡੀ, ਜਾਂ ਸਾਨੂੰ ਕੁਝ ਸੀਟਾਂ ਦੇਣ। ਚਲੋ ਮਰਜ਼ੀ ਹੈ, ਲੋਕਾਂ ਨੇ ਆਪਣਾ ਮੁਕੱਦਰ ਚੁਣਨਾ ਵਾ। ਪਰ ਅਮਰਿੰਦਰ ਸਿੰਘ ਦੀ ਗੱਲ ਤੇ ਅੱਜ ਕੱਲ ਕੋਈ ਗੌਰ ਨਹੀਂ ਕਰਦਾ। ਜਿਵੇਂ ਬਹੁਤ ਵੱਡਾ ਗੱਪੀ ਕੋਈ ਘਰ ਦੇ ਵਿੱਚ ਜੰਮਿਆ ਹੋਵੇ ਤੇ ਬਹੁਤ ਗੱਪ ਮਾਰਦਾ ਹੋਵੇ, ਤੇ ਫਿਰ ਉਹ ਸੱਚ ਵੀ ਬੋਲੀ ਜਾਵੇ ਨਾ, ਪਾਸੇ ਨੂੰ ਮੂੰਹ ਕਰਕੇ ਘਰ ਦੇ ਜੀ ਹੱਸੀ ਜਾਂਦੇ ਆ ਕਿ ਐਵੇਂ ਲੈਂਟਰ ਲਾਈ ਜਾਂਦਾ। ਜੀ ਬਣਨਾ ਬਣਾਉਣਾ ਤਾਂ ਹੁਣ ਕੱਖ ਨਹੀਂ ਆ। ਪਾਰਟੀਆਂ ਨੇ ਬੀਬੀਆਂ ਦੀ ਟਿਕਟਾਂ ਦੇਣ ਦੇ ਮਾਮਲੇ ਦੇ ਵਿੱਚ ਹੱਥ ਘੁੱਟਿਆ। ਹਾਂਜੀ, ਦੇਖੋ ਇਹ ਹੁਣ ਡਾਟੇ ਨਿਕਲਦੇ ਪਏ ਨੇ, ਤੇ ਕਾਫੀ ਡਾਟੇ ਨਿਕਲਦੇ, ਇੰਟਰਸਟਿੰਗ ਡਾਟੇ ਆ ਜੇ ਆਪਾਂ ਦੇਖੀਏ ਤਾਂ, ਕਿਉਂਕਿ ਆਪਣੇ ਕੋਲ ਹੁਣ ਸਮਾਂ ਘੱਟ ਹੁੰਦਾ, ਡਾਟੇ ਬੜੇ ਇੰਟਰਸਟਿੰਗ ਹੁੰਦੇ ਨੇ ਜਿਵੇਂ ਜਿਵੇਂ ਜਾਰੀ ਹੁੰਦੇ ਆ। ਕੱਲ ਇੱਕ ਡਾਟਾ ਜਾਰੀ ਹੋਇਆ ਸੀਗਾ, ਉਹ ਮੈਂ ਤੁਹਾਡੇ ਦ੍ਰਿਸ਼ਟੀਗੋਚਰ ਕਰ ਦਿੰਦਾ ਵਾ, ਜੇ ਰਿਪੀਟ ਹੋਵੇ ਤਾਂ ਮਾਫੀ ਚਾਹੁੰਦਾ। ਕਿ ਜਿਹੜੀ ਇਹ ਵਿਧਾਨ ਸਭਾ ਸੀਗੀ, ਪਿਛਲੀ ਵਿਧਾਨ ਸਭਾ, 14% ਵਿਧਾਇਕਾਂ ਤੇ ਅਪਰਾਧਿਕ ਮਾਮਲੇ ਦਰਜ ਸਨ। ਠੀਕ ਹੈ ਜੀ, 38% 8ਵੀਂ ਤੋਂ 12ਵੀਂ ਤੀਕ ਸਨ। ਡਾਟੇ ਦੇਖੋ ਕਿੰਨੇ ਦਿਲਚਸਪ ਆ। ਸਭ ਤੋਂ ਕਮਾਲ ਦੀ ਗੱਲ ਮੈਨੂੰ ਇਸ ਡਾਟੇ 'ਚ ਇਹ ਲੱਗੀ ਕਿ 92 MLA ਜਿਹੜੇ ਆਪਣੇ ਕਰੋੜਪਤੀ ਨੇ, 92 MLA, ਔਰ ਐਵਰੇਜ ਜੇ ਕਰੋੜਪਤੀ ਵਿਧਾਇਕਾਂ ਦੀ ਤੁਸੀਂ ਪੂੰਜੀ ਦੇਖੋਗੇ, ਤਕਰੀਬਨ 13.5 ਕਰੋੜ 113 ਚ, ਕਿਉਂਕਿ 4 ਸੀਟਾਂ ਖਾਲੀ ਤੇ 113 ਰਹਿ ਗਈਆਂ 117 ਦੇ ਵਿੱਚੋਂ। 117 ਚੋਂ 92 ਵਿਧਾਇਕ ਕਰੋੜਪਤੀ ਆ, ਤੇ 92 ਦੇ ਵਿੱਚੋਂ ਜੇ ਤੁਸੀਂ ਦੇਖੋਗੇ
ਤਾਂ ਸਭ ਤੋਂ ਜ਼ਿਆਦਾ 69 ਕਾਂਗਰਸ ਦੇ ਆ, ਅਕਾਲੀ 13, ਉਹ ਤੇ ਹੈ ਹੀ ਥੋੜੇ ਜਿਹੇ ਆ ਨਾ, ਤੇ ਸਾਰੇ ਹੀ ਕਰੋੜਪਤੀ ਲਾ ਲਓ ਨਾ, ਇੱਕਾ ਦੁੱਕਾ ਛੱਡ ਕੇ ਸਾਰੇ ਹੀ ਕਰੋੜਪਤੀ ਆਮ ਆਦਮੀ ਪਾਰਟੀ ਵਾਲੇ। ਆ ਜਿਹੜੇ ਕੋਈ ਵਿਚਾਰੇ ਪਿੱਛੇ ਤੁਰੇ ਫਿਰਦੇ ਨਾ ਲੱਖਪਤੀ, ਟਾਈਮ ਆਉਣ ਦਿਓ, ਸਾਡਾ ਟਾਈਮ ਆਉਣ ਦੇ, ਵੇਖੀ ਤਕਦੀਰੇ ਅਸੀਂ ਬਣ ਜਾਣਾ ਹੀਰੇ। ਮਾੜਾ ਜਿਹਾ ਟਾਈਮ ਆ ਲੈਣ ਤੇ ਲੱਖਪਤੀ ਤੋਂ ਕਦੋਂ ਕਰੋੜਪਤੀ ਬਣ ਗਏ ਤੁਹਾਡੀ ਬਲਾਦ ਵੀ ਪਤਾ ਨਹੀਂ ਜੇ ਲੱਗਣਾ, ਪਤਾ ਹੀ ਕਦੋਂ ਲੱਗਣਾ। ਮੈਂ ਕਹਿੰਦਾ ਕਿ ਉਦੋਂ ਹੀ ਪਤਾ ਲੱਗਦਾ ਜਦੋਂ ਅਖਬਾਰ ਚ ਆਉਂਦਾ ਕਿ ਇਹਦੀ ਪ੍ਰਾਪਰਟੀ 5 ਸਾਲਾਂ ਚ ਇੰਨੀ ਵੱਧ ਗਈ। ਜਿਵੇਂ ਮਾਨਯੋਗ ਸਾਡੇ ਫਾਈਨੈਂਸ ਮਿਨਿਸਟਰ ਸੀਗੇ, ਖਾਲੀ ਖਜ਼ਾਨਾ ਪਿੱਟਦੇ ਰਹੇ ਤੇ ਆਪਣੀ ਪ੍ਰਾਪਰਟੀ ਉਹਨਾਂ ਦੀ 5 ਸਾਲਾਂ ਚ ਦੁੱਗਣੀ ਹੋ ਗਈ। ਤੇ ਖੈਰ ਹੁਣ ਜਿਹੜਾ ਬੀਬੀਆਂ ਦਾ ਮਸਲਾ ਹੈ ਉਹ ਵੀ ਡਾਟਾ ਹੀ ਹੈ। ਸੋ ਡਾਟਾ ਸਟੋਰੀਆਂ ਹੁੰਦੀਆਂ ਨੇ, ਇਹ ਜ਼ਰੂਰ ਸਾਨੂੰ ਇਹਨਾਂ ਦੇ ਵਿੱਚ ਵੀ ਇੰਟਰਸਟ ਰੱਖਣਾ ਚਾਹੀਦਾ, ਕਿਉਂਕਿ ਅਸਲ ਪੱਤਰਕਾਰਤਾ ਵੀ ਇਹੀ ਹੁੰਦੀ ਹੈ, ਅਸਲ ਕਹਾਣੀ ਵੀ ਇੱਥੋਂ ਹੀ ਤੁਹਾਨੂੰ ਪਤਾ ਲੱਗਦੀ ਹੈ ਕਿ ਕਹਿਣ ਨੂੰ ਤਾਂ ਕੁਛ ਵੀ ਹੈ, ਲੜਕੀ ਹੂੰ ਲੜ ਸਕਤੀ ਹੂੰ, ਯੂਪੀ ਦੇ ਵਿੱਚ ਇਹ ਨਾਰਾ ਦਿੱਤਾ ਜਾ ਰਿਹਾ, ਪਰ ਇੱਥੇ ਹਾਲ ਕੀ ਉਹਨਾਂ ਦਾ, ਇੱਥੇ ਕਾਂਗਰਸ ਵੱਲੋਂ ਜਿਹੜੀਆਂ ਚੋਣਾਂ ਚੱਲ ਰਹੀਆਂ ਨੇ ਉਹਦੇ ਵਿੱਚ ਹੁਣ ਤੱਕ ਜੇ ਤੁਸੀਂ ਦੇਖੋਗੇ ਸਿਰਫ 10 ਔਰਤਾਂ ਨੂੰ ਟਿਕਟ ਦਿੱਤੀ ਗਈ ਆ। 117 ਦੇ ਹਿਸਾਬ ਦੇ ਨਾਲ ਪਰਸੈਂਟੇਜ ਕੱਢ ਲਓ ਕਿੰਨੇ ਪਰਸੈਂਟ ਬਣਦਾ। ਆਮ ਆਦਮੀ ਪਾਰਟੀ ਨੇ 8, ਭਾਜਪਾ ਨੇ 5, ਅਕਾਲੀ ਦਲ ਨੇ ਤੇ ਕਮਾਲ ਕਰ ਦਿੱਤੀ ਆ। ਅਕਾਲੀ ਦਲ ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਕਿਸ ਤਰ੍ਹਾਂ ਦਾ ਨਾਰਾ ਮਾਰਿਆ ਨਾਰੀਵਾਦ ਦੇ ਹੱਕ ਦੇ ਵਿੱਚ, ਤਾਂ ਇੱਥੇ ਇਹਨਾਂ ਨੇ ਸਿਰਫ 4 ਤੇ ਅਕਾਲੀ ਦਲ ਸੰਯੁਕਤ ਤੇ ਬਹੁਜਨ ਸਮਾਜ ਪਾਰਟੀ ਨੇ ਕੇਵਲ ਕਹਿੰਦੇ ਆ ਕਿ 1 ਤੇ 1 ਔਰਤ ਨੂੰ ਹੀ ਕੈਂਡੀਡੇਟ ਬਣਾਇਆ। ਬਹੁਤ ਮਾੜੀ ਗੱਲ ਹੈ। ਦੇਖੋ ਮਾੜੀ ਗੱਲ ਇਸ ਕਰਕੇ ਆ ਕਿ ਅੱਜ ਦੇ ਦੌਰ ਦੇ ਵਿੱਚ ਔਰਤ ਕੁਛ ਵੀ ਕੰਮ ਨਾ ਕਰਦੀ ਹੋਵੇ ਨਾ, ਤੇ ਉਹਦੇ ਤੋਂ ਬਗੈਰ ਆਪਾਂ ਕੋਈ ਕੰਮ ਨਹੀਂ ਕਰ ਸਕਦੇ। ਫਰਜ਼ ਕਰੋ ਅਸੀਂ ਜੌਬ ਵੀ ਕਰਦੇ ਆ ਨਾ, ਤਾਂ ਜੌਬ ਵੀ ਅਸੀਂ ਉਹਦੀ ਮਿਹਰਬਾਨੀ ਸਦਕਾ ਹੀ ਕਰਦੇ ਆ, ਬਰਾਏ ਕਰਮ ਮਿਹਰਬਾਨੀ। ਜੇ ਇੱਕ ਦਿਨ ਵੀ ਕਹਿ ਦੇਵੇ ਨਾ ਕਰਮਾਂ ਵਾਲੀ ਕਿ ਉੱਠ ਕੇ ਜਵਾਕ ਨਲਾ, ਨਵਾਈ ਵੀ ਕਰ ਤੇ ਧੁਆਈ ਵੀ ਕਰ, ਫੇਰ ਨਾਸ਼ਤਾ ਬਣਾ ਤੇ ਫਿਰ ਝਾੜੂ ਪੋਚੇ ਲਾ, ਤੇ ਫਿਰ ਉਸ ਤੋਂ ਬਾਅਦ ਜੌਬ ਤੇ ਜਾ, ਬੈਂਡ ਵੱਜ ਜਾਏਗੀ, ਬੈਂਡ ਇੱਕ ਦਿਨ ਚ ਬੈਂਡ ਵੱਜੇਗੀ। ਮਤਲਬ ਕਿ ਅੱਧੀ ਜ਼ਿੰਦਗੀ ਕਬੀਲਦਾਰੀ, ਅੱਧੀ ਸਾਰਾ ਕੁਛ ਹੋ ਰੇੜਦੀ ਆ ਨਾਲ। ਪਰ ਆ ਦੇਖ ਲਓ ਜੁਮਲੇ ਬਥੇਰੇ ਘੜਦੇ ਆ, ਮਹਿਲਾ ਇੰਪਾਵਰਡ ਹੋਣੀ ਚਾਹੀਦੀ ਆ, ਸਸ਼ਕਤੀਕਰਨ ਹੋਣਾ ਚਾਹੀਦਾ, ਇਹਦੇ ਹੱਕ ਦਿੱਤੇ ਜਾਣੇ ਚਾਹੀਦੇ, ਛੋਟੀਆਂ ਚੋਣਾਂ ਚ ਐਵੇਂ ਰਾਖਵਾ ਕਰਨ ਦਾ ਢੋਂਗ ਵੀ ਕਰ ਲੈਂਦੇ ਆ। ਪਰ ਅਸਲ ਦੇ ਵਿੱਚ ਜਿਹੜੇ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਿਸਮਤ ਅਜਮਾ ਕੇ ਮੈਦਾਨ ਦੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਅਸੈਂਬਲੀ ਤੱਕ ਪਹੁੰਚਣਾ ਹੁੰਦਾ, ਜਿੱਥੇ ਆਪਣੇ ਲਈ ਬਹੁਤ ਕੁਝ ਕਰ ਸਕਦੀਆਂ, ਤਾਂ ਉੱਥੇ ਪਹੁੰਚਣ ਵਾਸਤੇ ਜਾਂ ਪਹੁੰਚਾਉਣ ਵਾਸਤੇ ਇਹ ਪਾਰਟੀਆਂ ਕਿੰਨੀਆਂ ਕੁ ਸੁਹਿਰਦ ਨੇ, ਡਾਟਾ ਤੁਹਾਡੇ ਸਾਹਮਣੇ। ਜੀ ਜੀ ਜੀ। ਸੋ ਬਹੁਤ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਕੱਲ ਨੂੰ ਫੇਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।